ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਂਦੇ ਹਾਂ। ਚੀਫ ਜਸਟਿਸ ਆਫ ਇੰਡੀਆ ਨੇ ਸਮਲਿੰਗੀ ਸੰਬੰਧਾਂ ਦੇ ਉੱਤੇ ਆਖਿਆ ਆ ਵੀ ਇਹ ਬਸ ਸਰੀਰਕ ਨਹੀਂ, ਭਾਵਨਾਤਮਕ ਮਿਲਾਪ ਵੀ ਹੈ। ਦੇਖੋ, ਇਸ ਵੇਲੇ ਸੇਮ ਸੈਕਸ ਮੈਰਿਜ ਨੂੰ ਮਨਜ਼ੂਰੀ ਦੇਣ ਸੰਬੰਧੀ ਇੱਕ ਬਹੁਤ ਵੱਡੀ ਸੁਣਵਾਈ ਚੱਲਦੀ ਪਈ ਹੈ ਸੁਪਰੀਮ ਕੋਰਟ ਦੇ ਵਿੱਚ ਜੀ। ਤਾਂ ਇਹ ਬਹੁਤ ਵੱਡਾ ਮੁੱਦਾ ਬਣਿਆ ਪਿਆ ਹੈ। ਤਾਂ ਇਹ ਲਗਾਤਾਰ ਤੀਸਰੇ ਦਿਨ ਸੁਣਵਾਈ ਹੋਈ ਆ। ਇਸ ਬੈਂਚ ਦੀ ਜਿਹੜੀ ਪ੍ਰਧਾਨਗੀ ਕਰ ਰਹੇ ਨੇ ਚੀਫ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰਚੂੜ, ਉਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਵਿਆਹ ਲਈ ਦੋ ਵੱਖ-ਵੱਖ ਜੈਂਡਰਾਂ ਦਾ ਹੋਣਾ ਜ਼ਰੂਰੀ ਹੈ। ਇਸ ਬੈਂਚ ਵਿੱਚ ਵੈਸੇ ਤੇ ਜਸਟਿਸ ਸੰਜੀਵ ਕਿਸ਼ਨ ਕੌਲ, ਜਸਟਿਸ ਐਸ.ਆਰ. ਭੱਟ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਪੀ.ਐਸ. ਨਰਸਿਮਹਾ ਵੀ ਸ਼ਾਮਲ ਆ। ਤਾਂ ਕਿਉਂਕਿ ਵੱਡਾ ਬੈਂਚ ਆ ਤੇ ਬੜੀ ਦਿਲਚਸਪ ਸੁਣਵਾਈ ਆ। YouTube ਤੇ ਇਹ ਲਾਈਵ ਚੱਲਦਾ, ਜੇ ਕਿਸੇ ਨੇ ਵੀ ਦੇਖਣਾ ਹੋਵੇ ਤਾਂ ਇਹਦੇ ਤੇ ਸੀਜੀਆਈ ਜਿਹੜੇ ਆ CJI ਉਹ ਕਹਿੰਦੇ ਕਿ ਅਸੀਂ ਇਹਨਾਂ ਸਮਲਿੰਗੀ ਰਿਸ਼ਤਿਆਂ ਨੂੰ ਇੱਕ ਵਾਰ ਦੇ ਰਿਸ਼ਤੇ ਵਜੋਂ ਨਹੀਂ ਦੇਖਦੇ, ਸਗੋਂ ਹਮੇਸ਼ਾ ਟਿਕੇ ਰਹਿਣ ਵਾਲੇ ਸੰਬੰਧਾਂ ਦੇ ਤੌਰ ਤੇ ਵੀ ਦੇਖਦੇ ਆ, ਜੋ ਨਾ ਸਿਰਫ ਸਰੀਰਕ ਹਨ ਸਗੋਂ ਭਾਵਨਾਤਮਕ ਰੂਪ ਨਾਲ ਮਿਲਾਪ ਵੀ ਹੈ। ਉਹਨਾਂ ਨੇ ਅੱਗੇ ਇਹ ਪੁੱਛਿਆ ਕਿ ਸਾਨੂੰ ਵਿਆਹ ਦੀ ਵਿਕਸਤ ਧਾਰਨਾ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਲੋੜ ਹੈ, ਕਿਉਂਕਿ ਵਿਆਹ ਲਈ ਪਤੀ ਅਤੇ ਪਤਨੀ ਲਈ ਵੱਖ-ਵੱਖ ਲਿੰਗ ਹੋਣਾ ਕੀ ਜ਼ਰੂਰੀ ਹੈ, ਕੀ ਇਹਦੀ ਜ਼ਰੂਰਤੀ ਮਤਲਬ ਕਿ ਲੋੜ ਹੈ। ਇਹ ਸਾਰਾ ਕੁਝ ਜਿਹੜਾ ਜੋ 1954 ਵਾਲੇ ਸਪੈਸ਼ਲ ਮੈਰਿਜ ਐਕਟ ਦੇ ਲਾਗੂ ਹੋਣ ਤੋਂ ਬਾਅਦ 69 ਸਾਲਾਂ ਬਾਅਦ ਜੋ ਵਾਪਰਿਆ, ਉਹ ਕਹਿੰਦੇ ਕਿ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੁਣ ਬਦਲ ਰਹੀਆਂ ਨੇ। ਤਾਂ ਉਹਨਾਂ ਨੇ 2018 ਦੇ ਹੁਕਮ ਦਾ ਹਵਾਲਾ ਦਿੰਦੇ ਹੋਏ, ਜਿਹੜਾ ਕਿ ਸੁਪਰੀਮ ਕੋਰਟ ਦਾ ਹੀ ਸੀ, ਬੜਾ ਇਤਿਹਾਸਕ ਫੈਸਲਾ ਸੀ ਉਹ ਵੀ, ਉਹਨਾਂ ਨੇ ਉਹਦਾ ਹਵਾਲਾ ਦੇ ਕੇ ਕਿਹਾ ਕਿ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਕੇ ਅਸੀਂ ਨਾ ਸਿਰਫ ਇੱਕ ਹੀ ਲਿੰਗ ਦੇ ਸਹਿਮਤੀ ਦੇਣ ਵਾਲੇ ਬਾਲਗਾਂ ਵਿਚਾਲੇ ਸੰਬੰਧਾਂ ਨੂੰ ਮਾਨਤਾ ਦਿੱਤੀ, ਸਗੋਂ ਅਸੀਂ ਇਹ ਵੀ ਮੰਨਿਆ ਕਿ ਜੋ ਲੋਕ ਇੱਕੋ ਜੈਂਡਰ ਦੇ ਨੇ ਉਹ ਵੀ ਸਥਿਰ ਸੰਬੰਧਾਂ ਵਿੱਚ ਰਹਿ ਸਕਣ। ਤਾਂ ਮਤਲਬ ਦੇਖੋ ਗੱਲ ਕੀ ਹੈ ਕਿ ਇਹਦੇ ਵਿੱਚ ਚੱਕਰ ਇਹ ਸੀਗਾ ਜੀ ਕਿ ਜੋ ਜਵਾਬ ਇੰਡੀਆ ਗਵਰਨਮੈਂਟ ਨੇ ਦਿੱਤਾ ਉਹ ਇਹ ਸੀ, ਉਹ ਕਹਿੰਦੇ ਕਿ ਇਹ ਜਿਹੜੀਆਂ ਰੁਚੀਆਂ ਨੇ ਜ਼ਿਆਦਾਤਰ ਇਹ ਐਲੀਟ ਕਲਾਸ ਦੀਆਂ ਨੇ, ਮੰਗ ਉਹਨਾਂ ਦੀ ਹੈ ਜ਼ਿਆਦਾ ਵੱਡੀ, ਯਾਨੀ ਸਮਾਜ ਦੇ ਵਿੱਚੋਂ ਇਹ ਕੋਈ ਵੱਡੀ ਮੰਗ ਨਹੀਂ ਹੈ। ਨੰਬਰ 2, ਫਿਰ ਉਹਨਾਂ ਨੇ ਕਿਹਾ ਕੇਂਦਰ ਵਾਲਿਆਂ ਨੇ ਕਿ ਨਿਆਂਪਾਲਿਕਾ ਇਹਦੇ ਤੋਂ ਦੂਰ ਰਹੇ। ਵਿਆਹ ਦਾ ਮਾਮਲਾ ਜਿਹੜਾ ਹੈ ਉਹ ਜੋ ਸਦਨ ਹੈ, ਲੋਕ ਸਭਾ ਰਾਜ ਸਭਾ, ਉਸਨੇ ਤੈਅ ਕਰਨਾ ਹੈ, ਇਹ ਕੰਮ ਉਹਦਾ ਕਿ ਤੁਸੀਂ ਦੂਰ ਰਹੋ। ਪਰ ਇੱਥੇ ਮਤਲਬ ਕਿ ਉਹਨਾਂ ਨੇ ਇਹਦੇ ਤੇ ਵੀ ਟਿੱਪਣੀ ਕੀਤੀ ਹੈ। ਉਹ ਕਹਿੰਦੇ ਆ ਕਿ ਇਹ ਸਿਰਫ ਸ਼ਹਿਰੀ ਕੁਲੀਨ ਮਾਨਸਿਕਤਾ ਯਾਨੀ ਅਰਬਨ ਐਲੀਟ ਜਿਹਨੂੰ ਆਪਾਂ ਕਹਿ ਦਿੰਦੇ ਆ ਹੈ, ਤੇ ਇਸ ਮੁੱਦੇ ਤੇ ਚਰਚਾ ਕਰਨ ਲਈ ਅਦਾਲਤ ਨਹੀਂ ਸਗੋਂ ਸੰਸਦ ਦੀ ਸਹੀ ਪਲੇਟਫਾਰਮ ਹੈ, ਇਹ ਉਹਨਾਂ ਨੇ ਕਿਹਾ ਸੀਗਾ। ਮਤਲਬ ਕਿ ਪਰ ਇੱਥੇ ਉਹਨਾਂ ਨੇ ਅੱਗੋਂ ਭੌਂ ਕੇ ਸਵਾਲ ਕੀਤਾ ਹੈ ਕਿ ਇਹ ਮਸਲਾ ਬਈ ਕੱਲਾ ਸਰੀਰਕ ਨਹੀਂ ਹੈ, ਤੁਸੀਂ ਇਸ ਚਸ਼ਮੇ ਚੋਂ ਪਾਸਿਓਂ ਦੇਖੋ ਕਿ ਬਈ ਇਹ ਭਾਵਨਾਤਮਕ ਵੀ ਹੈ। ਤੇ ਕੀ ਵਿਆਹ ਸਿਰਫ ਇੱਕੋ ਮਤਲਬ ਕਿ ਉਸੇ ਤਰ੍ਹਾਂ ਹੀ ਰੂਪ ਚ ਹੋ ਸਕਦਾ ਕਿ ਜੋ ਦੋ ਵੱਖ-ਵੱਖ ਜੈਂਡਰ ਨੇ ਉਹਨਾਂ ਦਾ ਹੀ ਹੋ ਸਕਦਾ, ਕਿ ਇੱਕ ਜੈਂਡਰ ਦਾ ਨਹੀਂ ਹੋ ਸਕਦਾ। ਤਾਂ ਇਸ ਤਰ੍ਹਾਂ ਮਤਲਬ ਕਿ ਹੁਣ ਇਹ ਬਹਿਸ ਜਿਹੜੀ ਹੈ ਉਹ ਦਿਲਚਸਪ ਮੋੜ ਤੇ ਪਹੁੰਚ ਗਈ ਹੈ। ਖੈਰ, ਇਹ ਮਾਮਲਾ ਤੁਰਦਾ ਤੁਰਦਾ ਦੇਖੋ ਇੱਥੋਂ ਤੱਕ ਇਸ ਕਰਕੇ ਪਹੁੰਚਿਆ ਕਿਉਂਕਿ ਇਹਨਾਂ ਨੇ 377 ਧਾਰਾ ਸੀਗੀ ਜਿਹੜੀ ਉਹ 2018 ਦੇ ਵਿੱਚ ਉਹ ਕਰ ਦਿੱਤੀ ਸੀ ਡੀਕ੍ਰਿਮੀਨਲਾਈਜ਼, ਅਪਰਾਧਕ ਸ਼੍ਰੇਣੀ ਚੋਂ ਬਾਹਰ ਕਰ ਦਿੱਤੀ ਸੀ। ਤਾਂ ਜਿਹੜੇ ਉਹ ਹੈਗੇ ਨੇ LGBTQ ਵਾਲੇ, ਉਹ ਕਹਿੰਦੇ ਆ ਕਿ ਹੁਣ ਜਦੋਂ ਡੀਕ੍ਰਿਮੀਨਲਾਈਜ਼ ਕਰ ਦਿੱਤਾ ਤਾਂ ਫਿਰ ਵਿਆਹ ਨੂੰ ਮਾਨਤਾ ਨਾ ਦੇ ਕੇ ਸਾਡੇ ਬੁਨਿਆਦੀ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ। ਬੇਸਿਕਲੀ ਇਹੀ ਇੱਕ ਬਹਿਸ ਦਾ ਵਿਸ਼ਾ ਹੈ। ਇਸ ਕਰਕੇ ਇਹ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਜੋ ਇਸ ਨੂੰ ਸ਼ਹਿਰੀ ਕੁਲੀਨ ਮਾਨਸਿਕਤਾ ਕਰਾਰ ਦੇ ਚੁੱਕੀ ਆ, ਨਿਆਂ ਪ੍ਰਬੰਧ ਨੂੰ ਦੂਰ ਰਹਿਣ ਵਾਸਤੇ ਕਹਿ ਚੁੱਕੀ ਹੈ, ਕਿ ਉਹ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੋਈ ਸੌਫਟ ਰੁਖ ਦਿਖਾਏਗੀ ਜਾਂ ਸੁਪਰੀਮ ਕੋਰਟ ਕੋਈ ਤਗੜਾ ਫੈਸਲਾ ਲੈ ਸਕਦੀ ਹੈ, ਤਾਂ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ। ਪਰ ਇਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ RSS ਵੀ ਕਿਤੇ ਨਾ ਕਿਤੇ ਇਸ ਕਮਿਊਨਿਟੀ ਬਾਰੇ ਥੋੜਾ ਜਿਹਾ ਹੁਣ ਸੌਫਟ ਹੁੰਦਾ ਨਜ਼ਰ ਆਇਆ, ਕਿਉਂਕਿ ਪਿਛਲੀਆਂ ਸਰਦੀਆਂ ਦੇ ਵਿੱਚ ਆ ਜਿਹੜੀਆਂ ਸਰਦੀਆਂ ਲੰਘ ਕੇ ਗਈਆਂ, ਮੈਂ ਇਹਦੀ ਗੱਲ ਕਰ ਰਿਹਾ, ਇਹਦੇ ਵਿੱਚ ਮੋਹਨ ਭਾਗਵਤ ਹੋਰਾਂ ਨੇ 2 ਵਾਰੀ ਇਹ ਗੱਲ ਕਹੀ। ਇੱਕ ਵਾਰੀ ਤਾਂ ਖਾਸ ਤੌਰ ਤੇ ਇਤਿਹਾਸ ਦਾ ਹਵਾਲਾ ਦਿੱਤਾ ਕਿ ਉਹ ਫਲਾਣੇ 2 ਸਮਲਿੰਗੀ ਸਨ। ਤਾਂ ਇਹ ਸਾਡੇ
ਮਤਲਬ ਕਿ ਭਾਈਚਾਰੇ ਦਾ, ਸਾਡੇ ਸਮਾਜ ਦਾ ਹੀ ਹਿੱਸਾ। ਤਾਂ ਮਤਲਬ ਕਿ ਆਰਐਸਐਸ ਨੇ ਵੀ ਥੋੜਾ ਸੌਫਟਨੈਸ ਕਿਤੇ ਨਾ ਕਿਤੇ ਦਿਖਾਇਆ ਇਸ ਮਾਮਲੇ ਦੇ ਵਿੱਚ। ਤਾਂ ਦੇਖਣਾ ਹੋਏਗਾ ਅੱਗੇ ਇਹ ਬਹਿਸ ਕਿੱਧਰ ਨੂੰ ਜਾਂਦੀ ਹੈ। ਸੋ ਸਾਡਾ ਮਕਸਦ ਇਹ ਹੋਆ ਦੱਸਣਾ, ਅਪਡੇਟ ਕਰਨਾ ਕਿ ਇੰਡੀਆ ਦੇ ਵਿੱਚ ਇਹ ਹੁਣ ਤੁਰਦੀ ਗੱਲ ਸੁਪਰੀਮ ਕੋਰਟ ਤੱਕ ਪਹੁੰਚ ਗਈ ਆ, ਜਿੱਥੇ ਕੇਂਦਰ ਸਰਕਾਰ ਕਿਸੇ ਵੀ ਹਾਲਤ 'ਚ ਸੇਮ ਸੈਕਸ ਮੈਰਿਜ ਨੂੰ ਪ੍ਰਵਾਨਗੀ ਨਹੀਂ ਦਿਵਾਉਣਾ ਚਾਹੁੰਦੀ, ਤੇ ਦੂਸਰੇ ਪਾਸੇ ਕੋਰਟ ਦੀਆਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ, ਜਿਸ ਤਰ੍ਹਾਂ ਦਾ ਰੁਖ ਹੈ, ਤੁਹਾਡੇ ਸਾਹਮਣੇ। ਜੀ, 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 ਬਿਲਕੁਲ।